Deal with the extreme poverty in Norwich. Stop promoting Pakistan-sponsored Khalistani terrorists. Pakistan has brought of 2,000 plus American men and women on its hands in Afghanistan. Stop promoting Pakistan-sponsored Khalistani terrorists. ਕੋਰਟ ਦੇ ਵਿੱਚ ਇਹਨੇ ਕਿਹਾ ਵੀ ਮੇਰੇ ਕੋਲ ਕੋਈ ਸਬੂਤ ਨਹੀਂ ਹੈ ਕਿ ਜੀ ਖਾਲਿਸਤਾਨੀ ਜਥੇਬੰਦੀਆਂ ਨੂੰ ਜਾਂ ਸਿੱਖਸ ਫਾਰ ਜਸਟਿਸ ਨੂੰ ਜਾਂ ਦੂਜੇ ਨੂੰ ਪਾਕਿਸਤਾਨੀ ISI ਸਪਾਂਸਰਡ ਹਾਰਿਆ ਕੇਸ। Sikhs believe in unity of all humanity. Khalistanis do not represent Sikhs. Mayor Peter Nystrom have taken swift action right away by reporting this truck to Norwich Police Department, as he understands that this kind of defamation of various nationalities can lead to hate crimes in the ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਵੱਲੋਂ ਦਿਨੋਂ ਦਿਨ ਪ੍ਰਚੰਡ ਹੋ ਰਹੀ ਖਾਲਿਸਤਾਨੀ ਲਹਿਰ ਦਾ ਬੜੇ ਘਟੀਆ ਅੰਦਾਜ਼ ਵਿੱਚ ਜਵਾਬ ਦਿੱਤਾ ਗਿਆ ਹੈ। ਸੋ ਕਨੈਕਟੀਕਟ ਦੇ ਸ਼ਹਿਰ ਨੌਰਵਿਚ ਵਿੱਚ ਕਿਸੇ ਨਾਮ ਨਿਹਾਦ ਜਾਲੀ ਜਥੇਬੰਦੀ ਯੂਨਾਈਟਿਡ ਸਿੱਖਸ ਆਫ ਨਿਊ ਇੰਗਲੈਂਡ ਦੇ ਨਾਂ ਥੱਲੇ ਇੱਕ ਮੂਵਿੰਗ ਟਰੱਕ ਉੱਤੇ ਭੜਕਾਊ ਨਾਅਰੇ ਲਿਖ ਕੇ ਉਸ ਨੂੰ ਸ਼ਹਿਰ ਦੀਆਂ ਅੱਡ-ਅੱਡ ਥਾਵਾਂ ਤੇ ਫੇਰਿਆ ਗਿਆ ਔਰ ਨੌਰਵਿਚ ਮੇਅਰ ਸਮੇਤ ਸਿੱਖ ਕਮਿਊਨਿਟੀ ਅਤੇ ਨੁਮਾਇੰਦਿਆਂ ਵੱਲੋਂ ਇਸ ਦਾ ਸਖਤ ਨੋਟਿਸ ਜਿਹੜਾ ਉਹ ਲਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਸੈਗਮੈਂਟ 'ਚ ਅਸੀਂ ਕਿਵੇਂ ਭਾਰਤੀ ਏਜੰਸੀਆਂ ਨੇ ਆਪਣਾ ਚੀਪ ਰਿਐਕਸ਼ਨ ਦਿੱਤਾ ਹੈ ਜੀ ਕਿ ਉਹਨਾਂ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਦੇ ਮੌਕੇ ਦੀਵਾਨਾ ਔਰ ਨਗਰ ਕੀਰਤਨਾਂ 'ਚ ਜਿਹੜੀ ਸਿੱਖ ਸੰਗਤ ਨੇ ਖਾਲਿਸਤਾਨ ਦੀ ਖੁੱਲ੍ਹ ਕੇ ਹਮਾਇਤ ਕੀਤੀ, ਉਸ ਨੂੰ ਉਹਨਾਂ ਨੇ ਜਿਹੜਾ ਬਿਲਿਟਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਚੀਪ ਲੋਕ, ਚੀਪ ਸਿਸਟਮ, ਕਿਉਂਕਿ ਇਹਨਾਂ ਦਾ ਕਿਰਦਾਰ ਇਹ ਝੂਠੇ ਕੋਵਰਡ ਬੈਕਸਟੈਬਰਸ, ਇਹ ਰਹਿ ਹੀ ਨਹੀਂ ਸਕਦੇ ਰਿਐਕਟ ਕੀਤੇ ਬਿਨਾਂ। ਔਰ ਸਾਨੂੰ ਇਹ ਲੱਗ ਰਿਹਾ ਸੀ, ਅਸੀਂ ਜਦੋਂ ਇਸ ਵਰ੍ਹੇ ਦੇ ਵਿੱਚ 29 ਅਪ੍ਰੈਲ ਦੀ ਗੱਲ ਕੀਤੀ, ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਮੌਕੇ ਕਨੈਟੀਕਟ ਸਟੇਟ ਨੇ ਉਹਨਾਂ ਦੀ ਅਸੈਂਬਲੀ ਦੀ ਸਾਈਟੇਸ਼ਨ ਆਈ ਸਿੱਖਾਂ ਨੂੰ ਮੁਬਾਰਕਬਾਦ ਦਿੰਦੇ ਆ ਸਿੱਖ ਜਿਹੜਾ ਖਾਲਿਸਤਾਨ ਡੈਕਲੇਰੇਸ਼ਨ ਡੇ ਦੀ। ਔਰ ਫਿਰ ਨੌਰਵਿਚ ਸ਼ਹਿਰ ਦੇ ਵਿੱਚ ਜਿੱਥੇ ਮੇਅਰ ਸਮੇਤ ਦੂਜਿਆਂ ਨੇ ਆ ਕੇ ਜਿਹੜਾ ਸਿੱਖ ਫਲੈਗ ਜਿਹੜਾ ਲਹਿਰਾਣ ਦੇ ਵਿੱਚ ਉਹ ਨਾਲ ਆਏ ਔਰ ਰੈਕਗਨੀਸ਼ਨ ਦਿੱਤੀ। ਔਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਕਿਵੇਂ ਜਿਹੜਾ ਕੌਂਸਲ ਜਨਰਲ ਹੈ ਇੱਥੇ ਇੰਡੀਆ ਦਾ ਉੱਥੇ ਪਹੁੰਚ ਗਿਆ ਬਿਨਾਂ ਅਪਾਇੰਟਮੈਂਟ ਲਿਆ, ਲੋਕਲ ਕਿਸੇ ਰੈਜ਼ੀਡੈਂਟ ਦੇ ਵੱਲੋਂ ਜਿਹੜਾ ਉਹ ਸਪੀਕਰ ਦੇ ਨਾਲ ਅਪਾਇੰਟਮੈਂਟ, ਉੱਥੇ ਜਾ ਕੇ ਕਿਸ ਕਿਸਮ ਦੇ ਉਹਨੇ ਆਪਣਾ ਘਟੀਆਪਨ ਦਾ ਆਪਣੇ ਆਪ ਨੂੰ ਐਕਸਪੋਜ਼ ਹੀ ਕਰਦੇ ਨੇ ਕੀਤਾ। ਲੇਕਿਨ ਇਸ ਸਭ ਦੇ ਬਾਵਜੂਦ ਸਾਡੇ ਵੀਰ ਸਵਰਨਜੀਤ ਸਿੰਘ ਜਿਹੜੇ ਕਿ ਕੌਂਸਲਮੈਨ ਬਣੇ, ਉਹਨਾਂ ਨੂੰ ਹਰਾਉਣ ਦੇ ਲਈ ਵੀ ਟਿਲ ਲਾਇਆ ਗਿਆ। ਉਹ ਸਾਰੇ ਪੀਰੀਅਡ 'ਚ ਨੌਰਵਿਚ ਦੇ ਮੇਅਰ ਦੇ ਉੱਤੇ ਕੌਂਸਲਮੈਨ ਔਰ ਉੱਥੋਂ ਦੇ ਸੈਨੇਟਰ ਔਰ ਜਿਨ੍ਹਾਂ ਨੇ ਵੀ ਆਵਾਜ਼ ਚੁੱਕੀ ਕਿ ਇਹ ਜਿਹੜਾ ਹੈ ਜੀ ਬਿਜ਼ਨਸ ਨਹੀਂ ਆਏਗੀ ਸ਼ਹਿਰ 'ਚ, ਹਿੰਦੂ ਵਪਾਰੀਆਂ ਦਾ ਦਬਾਅ ਬਣਾਇਆ ਗਿਆ, ਹੋਰ ਹਰਬੇ ਤਰੀਕੇ ਵਰਤੇ ਗਏ। ਔਰ ਹੁਣ ਕਿਉਂਕਿ ਇਸ ਸਭ ਦੇ ਬਾਵਜੂਦ ਜਿੱਥੇ ਵੀਰ ਸਵਰਨਜੀਤ ਸਿੰਘ ਹੋਰਾਂ ਨੇ ਇੱਕ ਬੜੇ ਚੰਗੇ ਅੰਦਾਜ਼ ਦੇ ਵਿੱਚ ਸਾਰੇ ਸਿੱਖ ਕੇਸ ਨੂੰ ਅੱਗੇ ਹਾਈਲਾਈਟ ਕੀਤਾ, ਉੱਥੇ ਉਹਨਾਂ ਨੇ ਜਿਹੜੀ ਆਰਟ ਗੈਲਰੀ ਜਿਹੜੀ ਉਹਨਾਂ ਨੇ ਬੜੇ ਚੰਗੇ ਅੰਦਾਜ਼ ਦੇ ਵਿੱਚ ਜਿੱਥੇ ਬੀਤਾ ਸਿੱਖ ਇਤਿਹਾਸ ਔਰ ਉਸ ਦੇ ਨਾਲ ਜੁੜੀ ਹੋਈ ਅਜੋਕੀ 38 ਵਰ੍ਹਿਆਂ ਦੀ ਕਹਾਣੀ ਜੂਨ 84 ਤੋਂ ਭਾਰਤੀ ਜ਼ੁਲਮਾਂ ਦੀ ਦਾਸਤਾਨ ਉਹਨੂੰ ਪਿਕਚਰਾਈਜ਼ ਕੀਤਾ ਹੈ ਹਿਸਟੋਰੀਕਲ ਫੈਕਟਸ ਦੇ ਨਾਲ। ਔਰ ਉਸ ਦੇ ਵਿੱਚ ਵਿਜ਼ਟਰ ਵੀ ਹੁੰਦੇ ਨੇ। ਹੁਣ ਵੀ ਜਦੋਂ ਆਉਣ ਵਾਲੇ ਸੈਚਰਡੇ ਜਿਹੜਾ ਉਹਦੇ 'ਚ ਉਹਨਾਂ ਨੇ ਉਸ ਐਗਜ਼ੀਬਿਸ਼ਨ ਨੂੰ ਜਿਹੜੀ ਪਰਮਾਨੈਂਟ ਹੈ ਉਸ ਦੇ ਵਿੱਚ ਜਿਹੜਾ ਉਸ ਨੂੰ ਫਰਦਰ ਜਿਹੜਾ ਐਗਜ਼ੀਬਿਟ ਕਰਨਾ ਹੈ, ਉਸ ਦੇ ਲਈ ਲੋਕ ਵਿਜ਼ਿਟ ਵੀ ਕਰਦੇ ਨੇ, ਬਾਹਰੋਂ ਆਉਣ ਵਾਲੇ ਵੀ ਲੋਕ ਆਉਂਦੇ ਨੇ, ਉਹਨਾਂ ਦੇ ਲੋਕਲ ਔਰ ਬਾਕੀ ਜਿਹੜੇ ਸਕੂਲਸ, ਕਾਲਜਿਸ, ਯੂਨੀਵਰਸਿਟੀ ਦੇ ਸਟੂਡੈਂਟਸ ਵੀ ਜਿਹੜੇ ਵੀ ਸਿੱਖੀਜ਼ਮ ਬਾਰੇ ਜਾਣਨਾ ਚਾਹੁੰਦੇ ਨੇ। ਜਿਹੜੇ ਕੰਮ ਇੱਥੇ ਗੁਰਦੁਆਰਿਆਂ ਨੂੰ ਕਰਨਾ ਬਣਦੇ ਸੀ, ਗੁਰਦੁਆਰਿਆਂ ਦੀ ਕਮੇਟੀਆਂ ਦਾ ਤਾਂ ਏਜੰਡੇ ਹੀ ਡਿਫਰੈਂਟ ਨੇ। ਪਰ ਮੈਂ ਬਹੁਤ ਵਾਰ ਈਵਨ ਯੂਬਾ ਸਿਟੀ ਦੇ ਵੱਡੇ ਇਕੱਠ 'ਚ ਆਪਣੇ ਐਡਰੈਸ ਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਇੱਕ ਸਿੰਘ ਉੱਥੇ ਜਾ ਕੇ ਡਟ ਕੇ ਖਲੋ ਜਾਂਦਾ, ਸਵਰਨਜੀਤ ਸਿੰਘ। ਕਨੈਟੀਕਟ ਸਟੇਟ ਅਸੈਂਬਲੀ, ਸੈਨੇਟ ਉਹ ਅਪ੍ਰੈਲ ਨੂੰ ਜਿਹੜਾ ਖਾਲਸਾ ਸਾਜਨਾ ਦਿਵਸ ਨੂੰ ਰੈਕਗਨਾਈਜ਼ ਕਰਦੇ ਨੇ।
ਖਾਲਿਸਤਾਨ ਡੈਕਲੇਰੇਸ਼ਨ ਡੇ ਨੂੰ ਰੈਕਗਨਾਈਜ਼ ਕਰਦੇ ਨੇ, ਨਵੰਬਰ 84 ਦੇ ਜੈਨੋਸਾਈਡ ਨੂੰ ਰੈਕਗਨਾਈਜ਼ ਕਰਦੇ ਨੇ, ਔਰ ਲਗਾਤਾਰਤਾ ਨਾਲ ਉਹ ਕੋਈ ਨਾ ਕੋਈ ਇੰਨੀਆਂ ਕੁ ਐਕਟੀਵਿਟੀਜ਼ ਕਰਦੇ ਨੇ ਕਿ ਮੈਂ ਹੈਰਾਨ ਹੁੰਦਾ ਕਿ ਵੀ ਉਹ ਆਪਣਾ ਕਾਰੋਬਾਰ ਵੀ ਕਰਦੇ ਨੇ, ਬੱਚੇ ਵੀ ਪਾਲਦੇ ਨੇ, ਔਰ ਪਿੱਛੇ ਹੀ ਵਾਹਿਗੁਰੂ ਨੇ ਉਹਨਾਂ ਦੇ ਘਰ ਬੱਚੀ ਦੀ ਦਾਤ ਬਖਸ਼ੀ ਹੈ ਜਿਹਦਾ ਨਾਂ ਉਹਨਾਂ ਨੇ ਸੂਹੀ ਕੌਰ ਰੱਖਿਆ। ਤੇ ਮੈਂ ਕਿਹਾ ਜੀ ਇਹ ਰਾਗ ਸੂਹੀ ਤਾਂ ਜਿਹੜਾ ਉਹ ਰੰਗ ਦਾ ਨਾਂ ਹੈ ਜੀ, ਉਹ ਸੂਹੀ ਰਾਗ। ਔਰ ਗੁਰੂ ਰਾਮਦਾਸ ਜੀ ਨੇ ਉਸ 'ਤੇ ਵੀ ਜਦੋਂ ਈਵਨ ਲਾਵਾਂ ਵੀ ਪੜ੍ਹੀਆਂ ਜਾਂਦੀਆਂ ਚਾਰ ਉਹ ਸੂਹੀ ਰਾਗ ਦੀਆਂ ਨੇ, ਔਰ ਉਹ ਹਮੇਸ਼ਾ ਹੀ ਫੁੱਲ ਆਫ ਐਨਰਜੀ ਐਕਟੀਵਿਟੀ। ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਬਹੁਤ ਸਾਰੀ ਐਕਟੀਵਿਟੀ ਜਿਹੜੀ ਹੈ ਉਹ ਕਰਦੇ ਨੇ, ਔਰ ਉਹਨਾਂ ਦੇ ਦੀ ਪੋਸਟ ਹੀ ਮੈਂ ਦੇਖੀ ਬਿੱਥੇ ਕੱਲ੍ਹ, ਔਰ ਅੱਜ ਮੈਂ ਹੋਰ ਡਿਟੇਲ 'ਚ ਉਹਨਾਂ ਤੋਂ ਲਈ ਕਿ ਵੀ ਕਿਸ ਹੱਦ ਤੱਕ ਜਾ ਕੇ ਹੁਣ ਇੰਡੀਅਨ ਸਿਸਟਮ, ਉਹਨਾਂ ਦੇ ਕੌਂਸਲ ਜਨਰਲ ਔਰ ਦੂਸਰੇ, ਉਹਨਾਂ ਨੂੰ ਲੱਗਦਾ ਵੀ ਹਰ ਕਿਸਮ ਦਾ ਪ੍ਰੈਸ਼ਰ ਉਹਨਾਂ ਨੇ ਬਿਲਟ ਕਰ ਲਿਆ ਮੇਅਰ ਦੇ ਉੱਤੇ, ਕੌਂਸਲਮੈਨਾਂ 'ਤੇ, ਲੋਕਲ ਸੈਨੇਟਰਸ 'ਤੇ, ਉਹ ਕਾਮਯਾਬ ਨਹੀਂ ਹੋਏ। ਹੁਣ ਜਿਹੜਾ ਫਿਰ ਇਹਨਾਂ ਦੀ ਅਸਲੀਅਤ ਹੈ ਇਹਨਾਂ ਹਿੰਦੂ ਤਵੀਆਂ ਦੀ, ਕਿਉਂਕਿ ਗੰਦ ਨੇ ਤੇ ਜਿਹਨਾਂ ਦੇ ਅੰਦਰ ਗੰਦ ਹੁੰਦਾ ਹੈ। ਬਹੁਤ ਵਾਰ ਮੈਂ ਇੱਕ ਪੰਜਾਬੀ ਰਾਈਟਰ ਦੀ ਇੱਕ ਵਾਰੀ ਲਿਖਤ ਪੜ੍ਹੀ ਬਚਪਨ ਦੀ, ਕਈ ਚੀਜ਼ਾਂ ਤੁਹਾਨੂੰ ਉਹਦਾ ਅਹਿਸਾਸ ਹੁੰਦਾ ਅਤੇ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜਾ ਚਿਹਰਾ ਹੁੰਦਾ ਇਨਸਾਨ ਦਾ ਉਹ ਇਹ ਦੱਸ ਰਿਹਾ ਹੁੰਦਾ ਕਿ ਉਹਦੇ ਅੰਦਰ ਕੀ ਚੱਲ ਰਿਹਾ। ਬਿਲਕੁਲ ਉਹਨੇ ਉਦਾਹਰਣ ਦਿੱਤੀ, ਉਹਨੇ ਕਿਹਾ ਜੀ ਜਿਵੇਂ ਜੇ ਅੰਦਰ ਘਰ ਦੇ ਚੰਦਨ ਦੀ ਲੱਕੜੀ ਬਲ ਰਹੀ ਹੋਏ, ਸੈਂਡਲਵੁੱਡ, ਤੇ ਤੁਹਾਨੂੰ ਉਸ ਘਰ ਦੇ ਬਾਹਰ ਖੁਸ਼ਬੂ ਨਜ਼ਰ ਆਏਗੀ ਚਾਰ ਚਫੇਰੇ ਫਜ਼ਾ ਦੇ ਵਿੱਚ, ਤੇ ਜੇ ਅੰਦਰ ਗੋਹੇ ਦੀਆਂ ਪਾਥੀਆਂ ਜਿਹੜੀਆਂ ਨੇ ਤੇ ਫਿਰ ਉਹ ਗੋਹੇ ਦੀ ਬੂ ਨਜ਼ਰ ਆਏਗੀ। ਉਹਨਾਂ ਨੇ ਕਿਹਾ ਜੀ ਜਿਵੇਂ ਇਹ ਇਵੇਂ ਹੀ ਇਨਸਾਨ ਦਾ ਅੰਦਰ ਹੁੰਦਾ ਹੈ, ਤੇ ਜੇ ਅੰਦਰ ਤੁਹਾਡੇ ਪੋਜ਼ਿਟਿਵਿਟੀ ਹੈ, ਚੰਗੇ ਖਿਆਲ ਨੇ, ਹਰ ਇੱਕ ਦੇ ਲਈ ਤੁਸੀਂ ਮੁਸਬਤ ਪੋਜ਼ਿਟਿਵ ਅੰਦਾਜ਼ ਸੋਚਦੇ ਹੋ, ਤੇ ਤੁਹਾਡਾ ਚਿਹਰਾ ਰੇਡੀਏਟਿੰਗ ਉਸ 'ਚੋਂ ਇੱਕ ਖੁਸ਼ਬੂ ਹੋਏਗੀ, ਉਹ ਹਰ ਮਿਲਣ ਵਾਲੇ ਨੂੰ ਮੋਹਿਤ ਕਰੇਗੀ। ਤੇ ਜੇ ਅੰਦਰ ਤੁਹਾਡੇ ਪਾਥੀਆਂ ਬਲਦੀਆਂ, ਗੋਹਾ ਹੈ, ਸੜਾਂਦ ਹੈ, ਦੂਜਾ ਹੈ, ਉਹ ਵੀ ਤੁਸੀਂ ਬਾਹਰ। ਇਹੀ ਗੱਲ ਸਿਸਟਮ ਦੀ ਵੀ ਹੁੰਦੀ ਹੈ। ਜਦੋਂ ਅਸੀਂ ਸਿਸਟਮ ਦੀ ਖੂਬਸੂਰਤੀ ਦੀ ਗੱਲ ਕਰਦੇ ਹਾਂ, ਕੱਲ੍ਹ ਹੀ ਆਫਿਸ 'ਚ ਬੈਠੇ ਹਾਂ, ਇੱਕ ਪਾਕਿਸਤਾਨੀ ਸੱਜਣ ਜਿਹੜੇ ਬਹੁਤ ਪਹਿਲਾਂ ਮਿਲੇ, ਇੱਕ ਉਹ ਡਾਇਰੈਕਟਰ ਵੀ ਨੇ, ਔਰ ਉਹਨਾਂ ਦਾ ਮਿਊਜ਼ਿਕ ਦੀ ਦੁਨੀਆ 'ਚ ਫਿਲਮਾਂ ਵੀ ਉਹਨਾਂ ਦੀਆਂ, ਔਰ ਦੂਜੇ ਉਹਨਾਂ ਨੇ ਬਾਹਰੋਂ ਗੁਜ਼ਰ ਰਹੇ ਸੀ, ਉਹਨਾਂ ਨੇ ਸ਼ੀਸ਼ੇ 'ਚ ਤੋਂ ਦੇਖਿਆ ਤੇ ਉਹਨਾਂ ਨੂੰ ਲੱਗਾ ਵੀ ਆ ਗਏ ਅੰਦਰ। ਮੈਂ ਪਛਾਣ ਵੀ ਲਿਆ ਉਹਨਾਂ ਨੂੰ, ਉਹਨਾਂ ਨੇ ਕਿਹਾ ਜੀ ਅਸੀਂ ਉੱਥੇ ਮਿਲੇ ਸੀ ਇੱਥੇ, ਤੇ ਗੱਲ ਚੱਲੀ 10 ਮਿੰਟ ਉਹ ਬੈਠੇ, ਤੇ ਉਹ ਕਹਿਣ ਲੱਗੇ, ਕਹਿੰਦੇ ਵੀ ਸਿੱਖ ਕੌਮ ਵਰਗੀ ਕੋਈ ਕੌਮ ਨਹੀਂ, ਜ਼ਿੰਦਾ ਕੌਮ ਹੈ। ਮੈਂ ਕਿਹਾ ਜੀ ਹੁਣ ਮਤਲਬ ਕਿਵੇਂ? ਕਹਿੰਦੇ ਕੋਵਿਡ ਦੇ ਚੱਲਦੇ ਆ, ਕਹਿੰਦੇ ਕੋਈ ਹੈ ਕੌਮ ਜਿਹੜੀ ਦੁਨੀਆ 'ਚ ਸਾਰਿਆਂ ਨੂੰ ਮੁਫਤ ਖਵਾਏ ਬਿਨਾਂ ਕਿਸੇ ਰਿਸਕ ਦੀ ਪਰਵਾਹ ਕੀਤੇ, ਦੂਜੀ ਤੀਜੀ। ਤੇ ਮੈਨੂੰ ਇਹ ਅਹਿਸਾਸ ਹੁੰਦਾ ਵੀ ਇਹ ਜਿਹੜੇ ਗੁਰੂ ਸਾਹਿਬਾਨ ਨੇ ਸਾਡੇ ਇਸ ਸਿਸਟਮ ਦੇ ਅੰਦਰ ਜਿਹੜਾ ਚੰਦਨ ਰੱਖਿਆ, ਉਹਦੀ ਖੁਸ਼ਬੂ ਸੂਨਰ ਔਰ ਲੇਟਰ ਹਰ ਪਾਸੇ ਪਹੁੰਚ ਜਾਂਦੀ। ਹੁਣ ਦੂਜੇ ਪਾਸੇ ਹਿੰਦੂਤਵਾ ਦਾ ਗੰਦ ਹੈ, ਸੜਾਂਦ ਹੈ, ਭਾਵੇਂ ਸਰਵਾਈਵ 4000 ਸਾਲ ਤੋਂ ਬ੍ਰਾਹਮਣਵਾਦ ਕਰ ਰਿਹਾ, ਜਿਨ੍ਹਾਂ ਦੇ ਕੋਲ 1 ਬਿਲੀਅਨ 500 ਮਿਲੀਅਨ ਦਾ ਮੁਲਕ ਵੀ ਹੈ, ਪਰ ਜਿੱਥੇ ਇਹ ਬਾਹਰ ਨਿਕਲ ਕੇ ਇੱਕ ਪਾਸੇ ਤਾਂ ਇਹ ਦਾਅਵੇ ਕਰਦੇ ਨੇ ਜੀ ਅਸੀਂ ਵਿਸ਼ਵ ਗੁਰੂ, ਤੇ ਦੂਜੇ ਕਿਸ ਹੱਦ ਤੱਕ ਇਹ ਪੈਨਿਕਡ ਨੇ, ਕਿਸ ਹੱਦ ਤੱਕ ਇਹ ਨਫ਼ਰਤ ਫੈਲਾ ਰਹੇ ਨੇ। ਔਰ ਇਹ ਕਿਉਂਕਿ ਤਸਵੀਰਾਂ ਦੇ ਰਾਹੀਂ ਦਰਸ਼ਕ ਦੇਖ ਸਕਦੇ ਨੇ ਕਿ ਕਿਵੇਂ ਬੀਤੇ ਦਿਨਾਂ 'ਚ ਇਹਨਾਂ ਨੇ ਇੱਕ, ਔਰ ਜਿਹੜੀ ਕੰਪਨੀ ਐਡਵਰਟੀਜ਼ਮੈਂਟ ਕੰਪਨੀ ਹਾਇਰ ਕੀਤੀ ਉਹਨੂੰ ਵੀ ਇੰਡੀਅਨ ਓਨ ਕਰਦਾ, ਜ਼ਾਹਰ ਹੈ ਇੰਡੀਅਨ ਕੌਂਸੂਲੇਟ ਦਾ ਇਹ ਪ੍ਰੋਜੈਕਟ ਹੈ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਜਿਉਂ ਮੈਂ ਗੱਲ ਕਰਾਂ ਥੋੜ੍ਹੀ ਦੇਰ ਕੈਮਰਾ ਰੱਖਣ ਕਿ ਵੀ ਇੱਕ ਵੱਡੀ ਵੈਨ, ਮੂਵਿੰਗ ਵਹੀਕਲ, ਟਰੱਕ, ਜਿਸ ਦੇ ਫਰੰਟ ਦੇ ਉੱਤੇ ਖੰਡਾ ਲੱਗਿਆ ਹੋਇਆ, ਥੱਲੇ ਯੂਨਾਈਟਿਡ ਸਿੱਖਸ ਆਫ ਨਿਊ ਇੰਗਲੈਂਡ ਹੈ, ਜਿਹੜੀ ਨਾਂ ਦੀ ਕੋਈ ਜਥੇਬੰਦੀ ਨਹੀਂ ਹੈ, ਔਰ ਇਹ ਫੇਕ ਜਿਹੜੀ ਹੈ ਨਾਂ ਯੂਜ਼ ਕਰਕੇ, ਉਹਦੇ ਥੱਲੇ ਉਹਨਾਂ ਨੇ ਜਿਹੜਾ ਸਲੋਗਨਸ ਲਿਖੇ ਹੋਏ ਨੇ, ਐਡਰੈਸ ਕਰਦੇ ਆ ਜਿਹੜਾ ਨਾਰਵਿਚ ਦੇ ਮੇਅਰ ਪੀਟਰ ਨਿਸਟਰੋਮ ਨੂੰ। ਔਰ ਉਹ ਕੀ ਸਲੋਗਨ ਨੇ? ਡੀਲ ਵਿਦ ਦ ਐਕਸਟ੍ਰੀਮ ਪਾਵਰਟੀ ਇਨ ਨਾਰਵਿਚ, ਸਟਾਪ ਪ੍ਰਮੋਟਿੰਗ ਪਾਕਿਸਤਾਨ ਸਪਾਂਸਰਡ ਖਾਲਿਸਤਾਨੀ ਟੈਰਰਿਸਟ। ਔਰ ਇਹ ਟਰੱਕ ਘੁੰਮ ਰਿਹਾ ਸਾਰਾ ਦਿਨ, ਜਿਹੜਾ ਉਹ ਪਾਰਕਿੰਗ ਮਾਲ ਦੇ ਵਿੱਚ ਦੂਜਿਆਂ 'ਤੇ, ਕਿ ਮੇਅਰ ਨੂੰ ਕਹਿ ਰਹੇ ਨੇ ਕਿ ਜੀ ਪਾਵਰਟੀ ਨੂੰ ਰੋਕੋ ਨਾਰਵਿਚ, ਤੁਸੀਂ ਇਹ ਜਿਹੜੀ ਹੈ ਪਾਕਿਸਤਾਨ ਸਪਾਂਸਰਡ ਖਾਲਿਸਤਾਨੀ ਟੈਰਰਿਸਟਾਂ ਨੂੰ ਰੋਕੋ, ਸਟਾਪ ਕਰੋ। ਫਿਰ ਇਹ ਸਲੋਗਨ ਅੱਡ ਨੇ, 8-9 ਇਸ ਦੇ ਉੱਤੇ ਨੇ। ਪਾਕਿਸਤਾਨ ਹੈਜ਼ ਬਲੱਡ ਆਫ 2000+ ਅਮਰੀਕਨ men and women on its hands in Afghanistan.
ਸਟਾਪ ਪ੍ਰਮੋਟਿੰਗ ਪਾਕਿਸਤਾਨ ਸਪਾਂਸਰਡ ਖਾਲਿਸਤਾਨੀ ਟੈਰਰਿਸਟ ਕਿ ਜੀ ਪਾਕਿਸਤਾਨ ਦੇ ਸਿਰ ਦੇ ਉੱਤੇ 2000 ਅਮਰੀਕਨਾਂ ਦਾ ਖੂਨ ਹੈ ਔਰ ਇਹ ਬੰਦ ਕਰੋ ਇਹਨੂੰ ਪ੍ਰਮੋਟ ਕਰਨਾ। ਫਿਰ ਸਲੋਗਨ ਹੈ ਖਾਲਿਸਤਾਨ ਇਜ਼ ਏ ਪ੍ਰੋਜੈਕਟ ਆਫ ਪਾਕਿਸਤਾਨ ਔਰ ਇਹ ਮੈਕਡੋਨਲਡ ਲੌਰੀਅਰ ਟਰਸਟ ontario ਨੂੰ ਕੋਟ ਕੀਤਾ ਹੋਇਆ ਹੈ ਔਰ ਹਕੀਕਤ ਇਹ ਹੈ ਕਿ ਇਹਦਾ ਜਿਹੜਾ ਉਹ ਰਾਈਟਰ ਸੀ ਉਸ ਨੂੰ ਸੂ ਕੀਤਾ ਖਾਲਿਸਤਾਨੀ ਜਥੇਬੰਦੀ ਨੇ ਔਰ ਕੋਰਟ ਦੇ ਵਿੱਚ ਇਹਨੇ ਕਿਹਾ ਵੀ ਮੇਰੇ ਕੋਲ ਕੋਈ ਸਬੂਤ ਨਹੀਂ ਹੈ ਕਿ ਜੀ ਖਾਲਿਸਤਾਨੀ ਜਥੇਬੰਦੀਆਂ ਨੂੰ ਜਾਂ ਸਿੱਖਸ ਫਾਰ ਜਸਟਿਸ ਨੂੰ ਜਾਂ ਦੂਜੇ ਨੂੰ ਪਾਕਿਸਤਾਨੀ ISI ਸਪਾਂਸਰਡ ਹਾਰਿਆ ਕੇਸ, ਲੇਕਿਨ ਉਹਨੂੰ ਕੋਟ ਕਰਕੇ ਫਿਰ ਜਿਹੜੀ ਇਹਨਾਂ ਨੇ ਖੜੀ ਕੀਤੀ ਇੱਕ ਇੰਸਟੀਚਿਊਟ ਹਡਸਨ ਇੰਸਟੀਚਿਊਟ ਦੀ ਰਿਪੋਰਟ ਸਪਟੈਂਬਰ ਤੋਂ ਪਹਿਲਾਂ ਉਹਨੂੰ ਕੋਟ ਕਰਕੇ ਜਿਹੜਾ ਇਹ ਕਿਹਾ ਗਿਆ ਕਿ ਭਾਈ ਇਹ ਪਾਕਿਸਤਾਨ ਸਪਾਈ ਏਜੰਸੀਜ਼ ਅਸਿਸਟਿੰਗ ਖਾਲਿਸਤਾਨੀ ਗਰੁੱਪਸ ਔਰ ਐਂਡ ਦੇ ਵਿੱਚ ਇਹ ਦੱਸਣ ਦੇ ਲਈ ਕਿ ਜੀ ਖਾਲਿਸਤਾਨੀ ਹੋਰ ਨੇ ਔਰ ਬਾਕੀ ਸਿੱਖ ਹੋਰ ਨੇ। ਸਿੱਖਸ ਬਿਲੀਵ ਇਨ ਯੂਨਿਟੀ ਆਫ ਆਲ ਹਿਊਮੈਨਿਟੀ ਖਾਲਿਸਤਾਨੀਜ਼ ਡੂ ਨਾਟ ਰਿਪਰੈਜ਼ੈਂਟ ਸਿੱਖਸ। ਹੁਣ ਜ਼ਾਹਰ ਹੈ ਕਿ ਇਹ ਇੰਡੀਅਨ ਸਪਾਂਸਰਡ ਪ੍ਰੋਜੈਕਟ ਹੈ ਔਰ ਇਸ ਦੇ ਉੱਤੇ ਮੇਅਰ ਜਿਹੜੇ ਨੇ ਸਿਟੀ ਦੇ ਨਾਰਵਿਚ ਦੇ ਔਰ ਇਹ ਵੀ ਸਟੇਟਮੈਂਟ ਸਾਡੇ ਕੋਲ ਹੈ ਮੇਅਰ ਪੀਟਰ ਨਿਸਟਰੋਮ ਹੈਵ ਟੇਕਨ ਸਵਿਫਟ ਐਕਸ਼ਨ right away by reporting this truck to Norwich Police Department as he understands that this kind of defamation of various nationalities can lead to hate crimes in this। ਉਹਨੇ ਫੋਰਨ ਪੁਲਿਸ ਨੂੰ ਰਿਪੋਰਟ ਉਹਨੇ ਕਿਹਾ ਜੀ ਇਹ ਟਰੱਕ ਇਹ ਨਾਰੇ ਲਿਖ ਕੇ ਤੁਸੀਂ ਹੇਟ ਕਰ ਰਹੇ ਹੋ ਸਿੱਖਾਂ ਦੇ ਖਿਲਾਫ ਵੀ ਮੁਸਲਮਾਨਾਂ ਦੇ ਖਿਲਾਫ ਵੀ ਪਾਕਿਸਤਾਨੀਆਂ ਦੇ ਖਿਲਾਫ ਵੀ ਕਿ ਇਹਨਾਂ ਨੇ 2000 ਅਮਰੀਕਨ ਮਾਰ ਦਿੱਤੇ ਔਰ ਇਹ ਜਿਹੜਾ ਖਾਲਿਸਤਾਨ ਦਾ ਪ੍ਰੋਜੈਕਟ ਇਹ ਹੈ ਉਹਨੇ ਮੇਅਰ ਨੇ ਕਿਹਾ। ਔਰ ਇਹ ਹੁਣ ਸਵਰਨਜੀਤ ਸਿੰਘ ਹੋਰਾਂ ਨੇ ਸਾਨੂੰ ਲਿਖਿਆ ਕਿ ਮੈਨੂੰ ਇਹ ਮੇਅਰ ਨੇ ਦੱਸਿਆ I have been told by Mr. Mayor that Norwich Police Department have informed their counterparts in FBI and Mayor Nistrom have also reported this to Congressman Joe Courtney office as Congressman ਨੂੰ ਵੀ FBI ਨੂੰ ਵੀ ਸਿਟੀ ਪੁਲਿਸ ਨੇ ਇਨਫੋਰਮ ਕੀਤਾ ਹੈ। Myself as city official ਇਹ ਉਹ ਸਵਰਨਜੀਤ ਸਿੰਘ ਕਹਿ ਰਹੇ ਨੇ ਕਿਉਂਕਿ ਕੌਂਸਲਮੈਨ ਨੇ understands that this is a sensitive issue to many communities and we do have citizens in our city from Pakistan community as well. Safety of everyone is our concern because this kind of messaging and images of persons with turban and ammo with words like terrorism can incite hate ਕਿਉਂਕਿ ਇਹਦੇ ਤੇ ਜਿਹੜੀ ਪਿਕਚਰ ਦਿੱਤੀ ਹੈ ਉਹ ਪੱਗ ਵਾਲੀ ਦਿੱਤੀ ਹੈ। ਸੋ ਮਤਲਬ ਇਹ ਹੈ ਕਿ ਜੇ ਤੁਸੀਂ ਕਹੋ ਜੀ ਇਹ ਪੱਗ ਵਾਲਿਆਂ ਨੇ ਇਹ 2000 ਅਮਰੀਕਨ ਤੁਸੀਂ ਤਾਂ hate crime ਕਰਵਾ ਰਹੇ ਹੋ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ this can incite hate crimes on Muslim and Sikh community in Connecticut like it happened after 9/11 9/11 ਤੋਂ ਬਾਅਦ 4 ਦਿਨ ਬਾਅਦ ਮੈਸਾ ਐਰੀਜ਼ੋਨਾ ਦੇ ਵਿੱਚ ਬਲਬੀਰ ਸਿੰਘ ਸੋਢੀ ਦਾ ਕਤਲ ਹੋਇਆ। ਹਜ਼ਾਰਾਂ hate crime ਨੇ। It has come to my knowledge that advertising companies owned by Indians who refused to give information of person who paid for these advertisements। ਸਿੰਘ ਤਾਂ ਐਕਟਿਵ ਨੇ ਲੋਕਲ ਸਿੰਘ ਕੁਲਜੀਤ ਸਿੰਘ ਉਹਨਾਂ ਨੇ ਫੌਰਨ ਕਾਲ ਕੀਤਾ ਕਿਹੜੀ ਹੈ ਉਹਨੂੰ ਦੱਸ ਕੇ ਵੀ ਦੇ ਕੀ ਇਨਫੋਰਮੇਸ਼ਨ ਹੈ। ਇਹ ਲੱਭ ਲਿਆ ਉਹਨਾਂ ਨੇ ਕਿ ਇੰਡੀਅਨ ਕੰਪਨੀ ਹੈ ਪਰ ਕਿਹਨੇ ਪੇਮੈਂਟ ਕੀਤੀ ਜਾ ਰਿਹਾ ਅਲਟੀਮੇਟਲੀ ਜੇ FBI ਪ੍ਰੋਬ ਕਰੇਗੀ ਤੇ ਇਹ ਕੌਂਸਲ ਜਨਰਲ ਜਿਹੜਾ ਇੱਥੇ ਨਿਊਯਾਰਕ 'ਚ ਬੈਠਾ ਹੈ ਉਦੋਂ ਤੱਕ ਪਹੁੰਚਣਗੇ ਕਿ ਭਾਈ ਉਹਨੇ ਸਿੱਖ ਕਮਿਊਨਿਟੀ ਵਿਲ ਸਟਿਲ ਬੀ ਉਹਨਾਂ ਨੇ ਆਪਣੀ ਫਿਰ ਡਿਫਾਈਂਸ ਦਿੱਤੀ ਹੈ ਸਵਰਨਜੀਤ ਸਿੰਘ ਹੋਰਾਂ ਨੇ ਕਿ ਅਸੀਂ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਨਵੰਬਰ 19 ਨੂੰ ਸਿੱਖ ਆਰਟ ਗੈਲਰੀ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਹਾਂ where they will give presentation on prevention of genocide and will also have exhibition related to 1984 Sikh genocide। so ਇਹ ਜਾਣਕਾਰੀ ਇੰਪੋਰਟੈਂਟ ਹੈ ਬਿਲਕੁਲ। ਇਹ ਜੋ ਇਹਨਾਂ ਨੇ ਨਾਰਵਿਚ ਦੇ ਵਿੱਚ ਕੀਤਾ ਇਸ ਨੂੰ ਮੈਂ ਆਲ ਓਵਰ ਅਮਰੀਕਾ ਕੈਨੇਡਾ ਆਸਟ੍ਰੇਲੀਆ UK 'ਚ ਵੀ ਦੇਖ ਰਹੇ ਕਿ ਆਉਣ ਵਾਲੇ ਪੀਰੀਅਡ 'ਚ ਕਿਉਂਕਿ ਇਹਨਾਂ ਦਾ ਜਿਹੜਾ ਮੂਵ ਸੀ ਸਿਟੀ ਆਫੀਸ਼ੀਅਲਸ ਲੌਬੀ ਦੂਜੇ ਕਰਕੇ ਕਾਊਂਟਰ ਕਰਨ ਦਾ ਗਵਰਨਮੈਂਟ ਲੈਵਲ ਦੇ ਉੱਤੇ ਉਹ ਫੇਲ ਹੋਇਆ। ਹੁਣ ਇਹ ਪੈਸੇ ਦਾ ਬਲੈਟੈਂਟ ਇਸਤੇਮਾਲ ਕਰਕੇ ਇਹ ਸਿੱਖਾਂ ਦੇ ਖਿਲਾਫ ਜਿਹੜਾ ਨਫ਼ਰਤ ਦਾ ਮਾਹੌਲ ਬਣਾਉਣ ਦੇ ਲਈ ਇਸ ਕਿਸਮ ਦਾ ਜਿਹੜਾ ਇਹ ਟਰੱਕ ਘੁਮਾਉਣ ਵਾਲਾ ਔਰ ਜਿਸ ਕਿਸਮ ਦਾ ਇਹ ਸਾਰਾ ਵਰਤਾਰਾ ਹੈ ਇਸ ਨੂੰ ਕਰਨਗੇ ਇਹਨਾਂ ਤੋਂ ਖਬਰਦਾਰ ਹੋਣ ਦੀ ਜ਼ਰੂਰਤ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਨੈਪਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।